ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਅਸੀਂ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਆ ਉਸ ਦੇ ਬਾਰੇ ਜਿਹੜੀਆਂ ਨਜ਼ਰਾਂ ਬਣਾਉਂਦੇ ਹਾਂ। ਅਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਧਾਰ ਕਾਰਡ ਡਾਟਾ ਲੀਕ ਦੇ ਵਿੱਚ ਫਰਾਂਸ ਦੇ ਇੱਕ ਰਾਬਰਟ ਨਾਂ ਦੇ ਬੰਦੇ ਨੇ ਦਾਅਵਾ ਠੋਕਿਆ ਵੀ ਮੈਂ ਕੀਤਾ। ਬਿਲਕੁਲ ਜੀ, ਇਹ ਜਿਹੜਾ ਦਾਅਵਾ ਵਾ ਉਹਨੇ ਬੜੇ ਮੈਂ ਕਹਿ ਸਕਦਾ ਵਾ ਕਿ ਬੜੇ ਪੁਖਤਾ ਸਬੂਤਾਂ ਦੇ ਨਾਲ ਦਾਅਵਾ ਕੀਤਾ। ਉਹ ਬੰਦੇ ਨੇ ਐਵੇਂ ਨਹੀਂ ਕੀਤਾ। ਦੀ ਟਾਈਮਜ਼ ਦੀ ਇੱਕ ਰਿਪੋਰਟ ਆਈ ਹੈ, ਉਹਦੇ ਮੁਤਾਬਕ ਨਾ ਇਹ ਜਿਹੜਾ ਫਰਾਂਸੀਸੀ ਸੁਰੱਖਿਆ ਮਾਹਰ ਦੱਸਿਆ ਗਿਆ, ਸੁਰੱਖਿਆ ਰਿਸਰਚਰ ਦੱਸਿਆ ਗਿਆ ਬੈਪਟਿਸਟ ਰਾਬਰਟ ਜੀ, ਇਹ ਬੰਦੇ ਨੇ ਦਾਅਵਾ ਕੀਤਾ ਵੀ 20,000 ਤੋਂ ਵੱਧ ਆਧਾਰ ਕਾਰਡ ਜਿਹੜੇ ਆ ਉਹ ਸਰਕਾਰੀ ਤੇ ਗੈਰ ਸਰਕਾਰੀ ਵੈਬਸਾਈਟਾਂ ਤੇ ਉਹਨਾਂ ਦੇ ਡਾਟੇ ਮੌਜੂਦ ਆ। ਤੇ ਹਾਲਾਂਕਿ ਜਿਹੜੀ ਸਾਡੀ UIDAI ਹੈ, ਜਿਹੜੀ ਤੁਹਾਨੂੰ ਪਤਾ ਹੀ ਹੈ ਪੈਰ ਤੇ ਪਾਣੀ ਵੀ ਨਹੀਂ ਪੈਣ ਦਿੰਦੀ, ਤੇ ਉਹ ਕਹਿੰਦੇ ਵੀ ਇਹ ਸਿਸਟਮ ਦੇ ਵਿੱਚ ਕੋਈ ਖਰਾਬੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਜਿਹੜੀ ਜਾਣਕਾਰੀ ਉਹ ਨਹੀਂ ਮਿਲ ਸਕਦੀ। ਤੇ ਰਾਬਰਟ ਕਹਿੰਦਾ ਵਾ, ਉਹਨੇ ਦਾਅਵੇ ਦਾ ਪ੍ਰਮਾਣ ਕੀਤਾ ਵਾ। ਉਹ ਕਹਿੰਦਾ ਮੈਂ 3 ਘੰਟੇ ਤੋਂ ਘੱਟ ਸਮੇਂ ਦੇ ਵਿੱਚ 20,000 ਵੱਧ ਤੋਂ ਬੰਦੇ ਜਿਹੜੇ 20,000 ਤੋਂ ਵੱਧ ਆਧਾਰ ਕਾਰਡ ਆ ਉਹ ਲੱਭ ਲਏ ਸੀਗੇ। ਤੇ ਇਹ ਸਾਰੀ ਜਾਣਕਾਰੀ ਜਨਤਕ ਪਈ ਹੈ। ਨਾ ਤਾਂ ਇਹਨੂੰ ਲੱਭਣ ਦੇ ਲਈ ਕਿਸੇ ਹੈਕਿੰਗ ਦੀ ਲੋੜ ਆ ਤੇ ਨਾ ਹੀ ਕੋਈ ਹੋਰ ਹੱਥ ਕੰਡਾ ਅਪਣਾਉਣ ਦੀ ਲੋੜ ਹੈ। ਕੋਈ ਵੀ ਸੌਖੇ ਤਰੀਕੇ ਨਾਲ ਉਹ ਕਹਿੰਦਾ ਇਹਨੂੰ ਲੱਭ ਸਕਦਾ ਵਾ ਜੀ। ਇਹ ਦੂਜੇ ਪਾਸੇ ਗੱਲ ਇਹ ਵੀ ਆਈ ਹੈ ਨਿਕਲ ਕੇ ਰਾਜੀ ਕਿ ਜਿਹੜਾ ਨਿਊਯਾਰਕ ਤੋਂ ਨਾ ਇੱਕ ਹੈਕਰ ਸੀਗਾ ਕੋਈ ਜੀ, ਤੇ ਉਹਨੇ ਸੰਡੇ ਨੂੰ ਉਹ ਬੰਦਾ ਟਵੀਟ ਕਰਦਾ ਵਾ ਕਿ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੇ ਆਧਾਰ ਨਾਲ ਜੁੜੀ ਜਿਹੜੀ ਜਾਣਕਾਰੀ ਆ ਉਹ ਆਨਲਾਈਨ ਪਾਈ ਹੋਈ ਆ। ਤੇ ਇਹਨੇ ਇਹ ਵੀ ਦੱਸਿਆ, ਇਹ ਕਹਿੰਦਾ ਕਿ ਇਹ ਜਿਹੜੇ ਇਹਨਾਂ ਸਟੇਟਾਂ ਦੇ ਵਿੱਚ ਆਧਾਰ ਆ, ਪੈਨ ਕਾਰਡ ਆ, ਪਾਸਪੋਰਟ ਆ, ਇਹਨਾਂ ਲੋਕਾਂ ਦੀ ਜਿਹੜੀ ਜਾਣਕਾਰੀ ਆ ਉਹ ਇਹਨੇ ਜਨਤਕ ਵੀ ਕੀਤੀ ਆ। ਸੋ ਇੱਕ ਪਾਸੇ ਤੁਹਾਨੂੰ ਯਾਦ ਹੋਣਾ ਵਾ, ਰਚਨਾ ਖਹਿਰਾ ਨੇ ਪਹਿਲੋਂ ਰਿਪੋਰਟ ਛਾਪੀ ਸੀ ਟ੍ਰਿਬਿਊਨ ਦੀ ਪੱਤਰਕਾਰ ਜਲੰਧਰ ਤੋਂ। ਉਹਨਾਂ ਨੇ ਰਿਪੋਰਟ ਛਾਪੀ ਸੀ ਕਿ ਬਈ ਜਿਹੜੀਆਂ ਇਹ ਆਧਾਰ ਦੀ ਜਿਹੜੀ ਜਾਣਕਾਰੀ ਆ ਉਹ ਆਸਾਨੀ ਨਾਲ ਮਿਲ ਜਾਂਦੀ ਆ, ਜਾਂ ਇਹਨੂੰ ਹੈਕ ਕੀਤਾ ਜਾ ਸਕਦਾ, ਜਾਂ ਇਹਦੇ ਬਾਰੇ ਪਤਾ ਕੀਤਾ ਜਾ ਸਕਦਾ, ਡਾਟਾ ਇਕੱਠੇ ਕੀਤੇ ਜਾ ਸਕਦੇ ਆ। ਹੋਇਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਜਾਂ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਉਹਨਾਂ ਦੇ ਵਿਰੁੱਧ ਕੇਸ ਦਰਜ ਕਰਤਾ। ਤੇ ਜਦ ਕਿ ਕੇਸ ਦਰਜ ਤਾਂ UIDAI ਦੇ ਉੱਤੇ ਹੋਣਾ ਚਾਹੀਦਾ ਸੀਗਾ, ਜਿਹਨੇ ਲੋਕਾਂ ਦੀਆਂ ਜਾਣਕਾਰੀਆਂ ਲੀਕ ਕੀਤੀਆਂ। ਸੋ UIDAI ਜਿਹੜੀ ਉਹ ਜਿਹੜੇ ਬੰਦੇ ਖੁਲਾਸੇ ਕਰਦੇ ਉਹਨਾਂ ਤੇ ਕੇਸ ਦਰਜ ਕਰ ਰਹੀ ਹੈ। ਸੋ ਮੈਨੂੰ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਉੱਠ ਕੇ ਇਹਨਾਂ ਦੇ ਉੱਤੇ ਕੇਸ ਕਰਨਾ ਚਾਹੀਦਾ ਕਿ ਤੁਸੀਂ ਪਹਿਲਾਂ ਸਾਡੇ ਫਿੰਗਰਪ੍ਰਿੰਟ ਲੈ ਲਏ, ਸਾਡੀ ਅੱਖਾਂ ਦੀਆਂ ਪੁਤਲੀਆਂ ਦੀ ਸਕੈਨ ਕਰ ਲਈਆਂ ਤੇ ਸਾਰਾ ਕੁਛ ਸਾਡਾ ਡਾਟਾ ਲੈ ਲਿਆ, ਸਾਡੀਆਂ ਗਲੀਆਂ ਦੇ ਪਤੇ ਲੈ ਲਏ, ਘਰਾਂ ਦੇ ਪਤੇ ਲੈ ਲਏ, ਹੁਣ ਤੁਹਾਡੇ ਤੋਂ ਸਮਝਦਾ ਨਹੀਂ। ਸੋ ਮੇਰੇ ਖਿਆਲ ਦੇ ਨਾਲ ਇਹ ਡਿਜੀਟਲ ਇੰਡੀਆ ਦੀ ਇੱਕ ਮਿਸਾਲ ਜ਼ਰੂਰ ਕਹੀ ਜਾ ਸਕਦੀ ਆ। ਟਰਾਂਸਪੇਰੈਂਸੀ ਵੱਲ ਨੂੰ ਇੱਕ ਕਦਮ ਜ਼ਰੂਰ ਹੈ। ਦੇਖੋ, ਦਾਲਾਂ ਦੀ ਵੰਡ ਹੁੰਦੀ ਹੈ, ਰਾਸ਼ਨ ਵੰਡਿਆ ਜਾਂਦਾ, ਉਹ 'ਚ ਕੱਪੜੇ ਬਹੁਤ ਹੁੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਬਸਿਡੀਆਂ ਨੇ ਜਿਹੜੀਆਂ ਉਹ ਅਮੀਰ ਲੋਕ ਲੈ ਜਾਂਦੇ ਆ, ਜ਼ੋਰਾਵਰ ਲੋਕ ਲੈ ਜਾਂਦੇ ਆ। ਦੇਖੋ, ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ, ਜੇ ਡਿਜੀਟਲ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਚੰਗਾ ਪੱਖ ਆ, ਪਰ ਨਾਲ ਇਹਨਾਂ ਨੂੰ ਸਾਈਬਰ ਸੁਰੱਖਿਆ ਤੇ ਸਿਕਿਉਰਿਟੀ ਵੀ ਤਾਂ ਚਾਹੀਦੀ ਆ ਜੀ। ਬਿਲਕੁਲ ਬਿਲਕੁਲ, ਇਹ ਤਾਂ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਦਾ ਕਾਰਨ ਆ। ਜੇ ਸੁਰੱਖਿਆ ਨਹੀਂ ਰਹੂਗੀ ਤਾਂ ਇਹ ਇਨਫੋਰਮੇਸ਼ਨ ਜਿਹੜੀ ਕੋਈ ਵੀ ਜਿਹੜਾ ਉਹ ਵਰਤ ਸਕਦਾ, ਜੋ ਕਿ ਆਲਰੇਡੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਉਸ ਫਰੈਂਚ ਬੰਦੇ ਨੇ ਵੀ ਜਿਹੜਾ ਉਹ ਰਿਸਰਚਰ ਨੇ ਦੱਸਿਆ ਆ। ਆਧਾਰ ਕਾਰਡ ਨਾਲ ਹੀ ਮੈਂ ਜੁੜਿਆ ਜੇ ਅਗਲਾ ਸਵਾਲ ਤੁਹਾਨੂੰ ਪੁੱਛ ਲਵਾਂ ਵੀ ਕੀ ਜਿਹੜੀ ਇਸ ਟਾਈਮ ਜਿਹੜੀ ਕਾਰਵਾਈ ਜਿਹੜੀ ਚੱਲ ਰਹੀ ਆ ਸੁਪਰੀਮ ਕੋਰਟ ਦੇ ਵਿੱਚ, ਕੋਈ ਸੁਣਵਾਈ ਹੋ ਰਹੀ ਆ? ਕਿਉਂਕਿ NRI ਬਹੁਤ ਪਰੇਸ਼ਾਨ ਨੇ। ਦੇਖੋ, ਇਹਨਾਂ ਨੇ ਨਾ ਰਾਜੀ ਵੱਖ-ਵੱਖ ਮੈਂ ਕਹਿ ਸਕਦਾ ਵਾ ਕਿ ਗਾਈਡਲਾਈਨਸ ਦਿੱਤੀਆਂ ਸੀਗੀਆਂ ਪਹਿਲਾਂ ਕਿ NRI ਬਣਾ ਸਕਦੇ ਆ ਜਾਂ NRI ਨਹੀਂ ਬਣਾ ਸਕਦੇ। ਜੇ ਉਹਨਾਂ ਨੇ ਬਣਾਉਣਾ ਤਾਂ ਉਹ ਇਹਨਾਂ ਚੀਜ਼ਾਂ ਤੇ ਅਪਰੋਚ ਕਰ ਸਕਦੇ ਆ। ਹੁਣ ਜਦੋਂ ਤੋਂ ਬੈਂਕ ਅਕਾਊਂਟ ਦੇ ਨਾਲ ਅਟੈਚ ਹੋਣ ਦੀ ਗੱਲ ਕਹੀਏ, ਉਦੋਂ ਤੋਂ ਵੀ ਬਹਿਸ ਹੀ ਚੱਲ ਰਹੀ ਹੈ ਇਸ ਮਸਲੇ ਤੇ। ਫਿਰ ਮੋਬਾਈਲ ਨੰਬਰ ਨੂੰ ਜੋੜਨ ਦੀ ਗੱਲ ਕਹੀ ਸੀ,
ਤਾਂ ਮਸਲਾ ਇਹ ਹੈ, ਹੁਣ ਇੱਕ ਪਾਸੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜ਼ਿਰਾ ਵਾ, ਇੱਕ ਪਾਸੇ ਜਿਹੜੀ ਧਿਰ ਹੈ ਉਹ ਕਹਿੰਦੇ ਕਿ ਜੇਕਰ ਸਰਕਾਰ ਕੋਲੇ ਜਾਂ ਜਿਹੜੀਆਂ ਕੰਪਨੀਆਂ ਅਸੀਂ ਉਹਨਾਂ ਨੂੰ ਆਪਦੀ ਜਾਣਕਾਰੀ ਕਿਉਂ ਮੁਹੱਈਆ ਕਰਾਈਏ। ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਕਹਿੰਦੀ ਜੀ ਨਹੀਂ, ਜੇ ਇੱਦਾਂ ਨਹੀਂ ਹੋਣਾ ਤਾਂ ਡਿਜੀਟਲ ਨਹੀਂ ਹੋ ਸਕਣਾ ਸਾਰਾ ਕੁਛ, ਫਿਰ ਇੱਦਾਂ ਟਰਾਂਸਪੇਰੈਂਸੀ ਨਹੀਂ ਹੋਣੀ। ਮਤਲਬ ਸਰਕਾਰ ਕੋਲੇ ਬੜੇ ਘਟੀਆ ਜੇ ਬੜੇ ਹੌਲੇ ਜਿਹੇ ਤਰਕ ਹੈ ਇਹਨਾਂ ਚੀਜ਼ਾਂ ਪਿੱਛੇ ਕਿ ਕਿਉਂ ਬੈਂਕ ਅਕਾਊਂਟ ਨਾਲ ਲਿੰਕ ਕਰਨਾ, ਕਿ NRIs ਨੂੰ ਜ਼ਰੂਰੀ ਆ। ਹੁਣ ਦੇਖੋ, ਜਿਹੜਾ ਬੰਦਾ ਬਾਹਰ ਰਹਿੰਦਾ ਵਾ, ਮੰਨ ਲਓ ਕੋਈ PR ਆ, ਹਨਾ, ਉਹਦੇ ਕੋਲੇ ਆਧਾਰ ਆ, ਉਹਨੇ ਆਧਾਰ ਯੂਜ਼ ਕਰਨਾ ਵਾ ਇੱਥੋਂ। ਹੁਣ ਉਹਦੇ ਆਧਾਰ ਦੇ ਨਾਲ ਸਾਰੀਆਂ ਜਾਣਕਾਰੀਆਂ ਪਾਈਆਂ ਜਾਂਦੀਆਂ। ਹੁਣ ਬਹੁਤੇ ਕੇਸਿਸ ਹੈ ਜਿਨ੍ਹਾਂ ਦੇ ਵਿੱਚ NRI ਦੀਆਂ ਜ਼ਮੀਨਾਂ ਨਾਲ ਸੰਬੰਧਿਤ ਮਸਲੇ ਆ, NRIs ਦੇ ਹੋਰ ਮਸਲੇ ਆ, ਤੇ ਜੇ ਏਦਾਂ ਹੀ ਜਾਣਕਾਰੀਆਂ ਲੀਕ ਹੁੰਦੀਆਂ ਰਹੀਆਂ ਤਾਂ ਫਿਰ ਤਾਂ ਉਹਨਾਂ ਦੀ ਸਿਕਿਉਰਿਟੀ ਨੂੰ ਮੈਂ ਸਮਝਦਾ ਵੀ ਹੋਰ ਵੀ ਖਤਰਾ ਵਾ। ਸੋ ਮੇਰੇ ਖਿਆਲ ਦੇ ਨਾਲ ਜੇ NRIs ਲਈ ਜ਼ਰੂਰੀ ਆ ਜਾਂ NRIs ਲਈ ਬਣਾਉਣਾ ਵਾ ਤੇ ਉਹਨਾਂ ਨੂੰ ਉੱਥੇ ਐਮਬੈਸੀਜ਼ ਦੇ ਵਿੱਚ ਦਿੱਤਾ ਜਾਵੇ, ਇਹਦਾ ਜੋ ਵੀ ਆਪਾਂ ਕਹਿ ਸਕਦੇ ਕਿ ਇੱਕ ਸਰਵਰ ਜਾਂ ਹੋਰ ਟਾਈਪ ਦੀ ਜਾਂ ਮਤਲਬ ਮੁਹੱਈਆ ਕਰਾਇਆ ਜਾਵੇ। ਪਰ ਉਸ ਤੋਂ ਵੱਡੀ ਜਿਹੜੀ ਜ਼ਰੂਰੀ ਗੱਲ ਇਹ ਹੈ ਵੀ ਡਾਟਾ ਜਿਹੜੀ ਇਨਫੋਰਮੇਸ਼ਨ ਆ ਕਿਸੇ ਵੀ ਬੰਦੇ ਦੀ, ਭਾਵੇਂ ਉਹ NRI ਆ ਭਾਵੇਂ ਇੱਥੋਂ ਦਾ ਬਸ਼ਿੰਦਾ ਵਾ, ਪਰ ਉਹ ਐਟਲੀਸਟ ਪ੍ਰੋਟੈਕਟ ਤਾਂ ਹੋਵੇ ਨਾ। ਹੁਣ ਇਹ 40-20 ਹਜ਼ਾਰ ਬੰਦੇ ਦਾ ਕੱਢੀ ਜਾਂਦੇ ਆ। ਜੀ 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 ਬਿਲਕੁਲ ਬਿਲਕੁਲ। ਇਹ ਜਿਹੜੀ ਆ ਮੈਨੂੰ ਲੱਗਦਾ ਹੁਣ ਜਿੰਨੀ ਦੇਰ ਤੱਕ ਨਾਲੇ ਕਿਹਦਾ ਬਣਨਾ ਕਿਹਦਾ ਨਹੀਂ ਬਣਨਾ, ਜਿੰਨੀ ਦੇਰ ਤੱਕ ਸੁਪਰੀਮ ਕੋਰਟ 'ਚੋਂ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਤਾਂ ਸਾਰਿਆਂ ਨੂੰ ਸ਼ਾਇਦ ਇੰਤਜ਼ਾਰ ਹੀ ਜਿਹੜਾ ਉਹ ਕਰਨਾ ਪਵੇਗਾ। ਅਤੇ ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਹਾਂ, ਇਹ ਜੱਜ ਅੱਜ ਕੱਲ੍ਹ ਜ਼ਿਆਦਾ ਹੀ ਜਿਹੜੇ ਚਰਚਾਵਾਂ ਦੇ ਵਿੱਚ ਨੇ, ਖਬਰਾਂ ਦੇ ਵਿੱਚ ਨੇ, ਟੋਲ ਪਲਾਜ਼ੇ 'ਤੇ ਕਹਿੰਦੇ ਜੱਜ ਦੀ ਗੱਡੀ ਰੋਕਣੀ ਪਈ ਮਹਿੰਗੀ। ਹਾਂਜੀ, ਇਹ ਪੱਛਮੀ ਬੰਗਾਲ ਦੇ ਵਿੱਚ ਨਾ ਕੋਲਕਾਤਾ ਦੇ ਹਾਈ ਕੋਰਟ ਦੀ ਜੱਜ ਦੀ ਕਾਰ ਰੋਕੀ ਸੀਗੀ ਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਸਲੇ ਦੇ ਵਿੱਚ। ਹਾਵੜਾ ਜ਼ਿਲ੍ਹੇ ਦੇ ਵਿੱਚ VIP ਲੇਨ ਦੇ ਵਿੱਚ ਹਾਈ ਕੋਰਟ ਦੇ ਜੱਜ ਨੂੰ ਜਾਣੋਂ ਰੋਕ ਦਿੱਤਾ ਗਿਆ ਸੀਗਾ ਤੇ ਇਸ ਕਰਕੇ ਟੋਲ ਪਲਾਜ਼ਾ ਸਟਾਫ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਸ਼ਵਨਾਥ ਸੁਮਾਂਤਰ ਹੈ ਜੱਜ ਜਿਨ੍ਹਾਂ ਦੀ ਗੱਡੀ ਨੂੰ ਰੋਕਿਆ ਗਿਆ ਸੀਗਾ ਤੇ ਇਹ ਦੱਸਦੇ ਆ ਵੀ ਜਿਹੜੀ VIP ਲੇਨ ਹੁੰਦੀ ਹੈ ਨਾ ਉਹਨਾਂ ਦੇ ਵਿੱਚ ਗੱਡੀਆਂ ਨੇ ਟੋਲ ਨਹੀਂ ਦੇਣਾ ਹੁੰਦਾ ਤੇ ਬਾਵਜੂਦ ਇਸ ਦੇ ਮੁਲਾਜ਼ਮਾਂ ਨੇ ਜੱਜ ਦੀ ਗੱਡੀ ਰੋਕ ਲਈ। ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਣਾ ਔਰ ਜੱਜ ਦੇ ਡਰਾਈਵਰ ਤੇ ਟੋਲ ਮੁਲਾਜ਼ਮਾਂ ਦੇ ਵਿਚਾਲੇ ਕਾਫੀ ਬਹਿਸ ਵੀ ਹੋਈ ਤੇ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਦੇਖੋ, VIP ਹੋਣਾ ਰਾਜ ਦੀ ਇੱਕ ਵੱਖਰੀ ਗੱਲ ਹੈ। ਚਲੋ ਤੁਸੀਂ ਆਪਦੀ ਮਿਹਨਤ ਜ਼ਰੀਏ ਜਾਂ ਕਿਵੇਂ ਵੀ ਤੁਸੀਂ VIP ਬਣੇ ਹੋ, ਵੈਸੇ ਤਾਂ ਸਾਡੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਸ਼ਾਇਦ ਕੋਈ ਮਿਹਨਤ ਨਹੀਂ ਕੀਤੀ ਹੁੰਦੀ, ਉਹਨਾਂ ਨੇ ਹੱਥ ਕੰਡੇ ਅਪਣਾਏ ਹੁੰਦੇ, ਪਰ ਫਿਰ ਵੀ ਉਹ VIP ਹੈ। ਖੈਰ, ਉਹ ਸਾਡੇ ਤੇ ਥੋਪੇ ਹੋਏ VIP ਹੈ। ਪਰ ਜਿਹੜੇ ਜੱਜ ਸਾਹਿਬ ਆ VIP ਲੇਨ ਦੇ ਵਿੱਚ ਹਨਾ, ਤਾਂ ਜਿਹੜੇ ਬੰਦੇ ਇਸ ਤਰ੍ਹਾਂ ਦੇ ਲੋਕ ਨੇ, ਜੱਜ ਨੇ ਜਾਂ ਹੋਰ ਉੱਚ ਅਹੁਦਿਆਂ ਤੇ ਤੈਨਾਤ ਨੇ, ਤਾਂ ਮੇਰਾ ਖਿਆਲ ਹੈ ਕਿ ਉਹਨਾਂ 'ਚ ਸਹਿਣਸ਼ੀਲਤਾ ਵੀ ਹੋਣੀ ਚਾਹੀਦੀ ਹੈ। ਕੀ ਆਫਤ ਆ ਗਈ ਜੇ ਬੰਦੇ ਨੇ ਗੱਡੀ ਨੂੰ ਰੋਕ ਲਿਆ, ਇੱਕ ਮੁਲਾਜ਼ਮ ਹੈ, ਉਹਨੂੰ ਨਹੀਂ ਸ਼ਾਇਦ ਪਤਾ ਹੋਣਾ ਜਾਂ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਣੀ, ਕੋਈ ਜਾਂ ਇੰਡੀਕੇਸ਼ਨ ਨਹੀਂ ਲੱਗਿਆ ਹੋਣਾ ਗੱਡੀ ਤੇ ਜਿਹਦੇ ਕਰਕੇ ਰੋਕੀ ਹੋਣੀ, ਜਾਂ ਹੋਰ ਵੀ ਕਾਰਨ ਹੋ ਸਕਦੇ ਆ। ਪਰ ਕੀ ਇੱਕ VIP ਨੂੰ ਪੁੱਛਣਾ ਕਿ ਤੁਸੀਂ ਟੋਲ ਲੈਣਾ ਜਾਂ ਤੁਸੀਂ ਟੋਲ ਲਓ, ਇਹ ਕੋਈ ਕਾਨੂੰਨੀ ਜੁਰਮ ਆ? ਇਹ ਕਮਾਲ ਦੀ ਗੱਲ ਹੈ ਕਿ ਸਾਡੀ ਇੱਕ ਬਦਕਿਸਮਤੀ ਹੈ, ਅਸੀਂ VIPs ਨੂੰ ਉਹਨਾਂ ਦੀ ਮਰਜ਼ੀ ਦੇ ਬਿਨਾਂ ਬੁਲਾ ਤੱਕ ਨਹੀਂ ਸਕਦੇ। ਕਿ ਕਿੱਥੋਂ ਦਾ ਕਾਨੂੰਨ ਹੈ ਇਹ? ਜੇ ਮੰਨ ਲਓ ਡਰਾਈਵਰ ਬੈਠਾ ਵਾ, ਉਹ ਕਹਿ ਦੇ ਕਿ ਜਸਟਿਸ ਨੇ ਜੀ ਇਹਨਾਂ ਦਾ ਟੋਲ ਨਹੀਂ ਲੱਗਦਾ, ਅਕੋਰਡਿੰਗ ਟੂ ਜਿਹੜਾ ਲਾਅ ਐਂਡ ਜਿੰਨਾ ਵੀ ਰੈਗੂਲੇਸ਼ਨ ਆ ਉਹਦੇ ਮੁਤਾਬਕ ਨਹੀਂ ਲੱਗਦਾ, ਤੁਸੀਂ ਚੱਕ ਸਕਦੇ ਹੋ ਖਿੜਕੀ ਤੇ, ਇਹਨਾਂ ਨੂੰ ਜਾਣ ਦਿਓ, ਇੰਨੀ ਗੱਲ ਹੀ ਆ। ਤੇ 5 ਲੋਕਾਂ ਤੇ ਮਾਮਲਾ ਦਰਜ ਕਰਨਾ ਔਰ ਸਿਰਫ ਇੱਕ ਜੱਜ ਦਾ ਟੋਲ ਪਿੱਛੇ, ਤਾਂ ਮੇਰਾ ਖਿਆਲ ਹੈ ਕਿ ਬਹੁਤ ਘਟੀਆ ਸ਼ਰਮਨਾਕ ਕਾਰਵਾਈ ਆ। ਔਰ ਆ ਤੁਹਾਨੂੰ ਯਾਦ ਹੋਣਾ ਵਾ, ਪੰਜਾਬ ਦੇ ਵਿੱਚ ਹੀ ਇੱਕ NRI ਭਰਾ ਨੇ ਜੱਜ ਨੂੰ ਸਿਰਫ ਇਹ ਆਖਿਆ ਸੀਗਾ ਕਿ ਤੁਸੀਂ ਕਿਉਂ ਹਾਰਨ ਮਾਰ ਰਹੇ ਹੋ, ਅੱਗੇ ਟ੍ਰੈਫਿਕ ਜਾਮ ਆ, ਰੁਕ ਜਾਓ, ਤੇ ਉਹਦੇ ਤੇ ਮਾਮਲਾ ਦਰਜ ਕਰਤਾ। ਮੇਰਾ ਜੱਜਾਂ ਦਾ ਕੰਮ ਇਨਸਾਫ ਦੇਣਾ ਵਾ ਲੋਕਾਂ ਨੂੰ, ਨਾ ਕਿ ਲੋਕਾਂ ਦੇ ਦਬਕੇ ਮਾਰਨਾ। ਕਾਨੂੰਨ ਵਾਲੀ ਹੱਥ ਕਿਤਾਬ ਜਿਹੜੀ ਇਹਨਾਂ ਦੇ ਹੱਥ ਦੇ ਵਿੱਚ ਜ਼ਰੂਰ ਆ, ਪਰ ਇਹਨਾਂ ਦੇ ਮੁਤਾਬਕ ਨਹੀਂ ਚੱਲਦੀ। ਕਾਨੂੰਨ ਨੇ ਆਪਣੇ ਮੁਤਾਬਕ ਕੰਮ ਕਰਨਾ। ਪਰ ਇਸ ਤਰ੍ਹਾਂ ਜਦੋਂ ਜਿਹੜੇ ਕਾਨੂੰਨ ਦੇ ਰਖਵਾਲੇ ਆ, ਰਾਜੀ ਜਾਂ ਕਾਨੂੰਨ ਨੂੰ ਚਲਾਉਣ ਵਾਲੇ ਬੰਦੇ ਆ ਹਨਾ, ਜਾਂ ਕਾਨੂੰਨ ਨੂੰ ਲਾਗੂ ਕਰਨ ਵਾਲੇ ਬੰਦੇ ਆ, ਜਾਂ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਬੰਦੇ, ਜਦੋਂ ਉਹ ਇਸ ਤਰ੍ਹਾਂ ਦੀਆਂ ਵਧੀਕੀਆਂ ਕਰਦੇ ਆ ਨਾ, ਫਿਰ ਐਂ ਲੱਗਦਾ ਵੀ ਜੇ ਪੜ੍ਹੇ ਲਿਖੇ ਲੋਕ ਆਮ ਲੋਕਾਂ ਦੇ ਨਾਲ ਇਹ ਵਰਤਾਰਾ ਰੱਖਦੇ ਆ ਤੇ ਜਿਹੜੇ ਅਸੀਂ ਚੁਣ ਕੇ ਭੇਜੇ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਅਨਪੜ੍ਹ ਆ, ਇਹਨਾਂ ਦੀ ਤਾਂ ਸੋਚ ਫਿਰ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ। ਜੀ ਬਿਲਕੁਲ ਜੀ, ਜਿਨ੍ਹਾਂ ਦੇ ਕਾਰਵਾਈ ਕਰਨੀ ਹੁੰਦੀ ਉਦੋਂ ਸਾਰੇ ਜਿਹੜੇ ਹੱਥ ਤੇ ਹੱਥ ਧਰੇ ਬੈਠੇ ਰਹਿੰਦੇ ਆ, ਉਦੋਂ ਕੁਛ ਨਹੀਂ ਕਰਦੇ। ਜੱਜ ਨੂੰ ਕੀ ਪੁੱਛ ਲਿਆ, ਇਹਨਾਂ ਦੇ ਕਹਿ ਲਓ ਵੀ ਕੋਈ ਆਖਰੀ ਆ ਗਈ। ਅਗਲੀ ਗੱਲ ਕਰੀਏ ਪ੍ਰਵੀਨ ਜੀ ਵੀ ਧਰਤ ਦੇ ਜਾਇਆ ਅੱਗੇ ਝੁਕੀ ਸਰਕਾਰ। ਬਿਲਕੁਲ, ਕਿਸਾਨ ਅੰਦੋਲਨ ਜੀ ਵੈਸੇ ਤਾਂ ਇੱਥੋਂ ਦਾ ਜਿਹੜਾ ਗੋਦੀ ਮੀਡੀਆ ਉਹਨੇ ਕਵਰ ਨਹੀਂ ਇੰਨਾ ਕੀਤਾ, ਪਰ ਫਿਰ ਵੀ ਬਹੁਤ ਚਰਚਾ ਹੋਈ ਹੈ ਇਸ ਅੰਦੋਲਨ ਦੀ। ਸੋਸ਼ਲ ਮੀਡੀਆ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਮਸਲੇ ਦੇ ਵਿੱਚ, ਔਰ ਖਾਸ ਕਰਕੇ ਜਿਹੜਾ ਫੋਰਨ ਦਾ ਮੀਡੀਆ, ਭਾਵੇਂ ਉਹ ਰੇਡੀਓਜ਼ ਹੋਣ, ਭਾਵੇਂ ਉਹ ਚੈਨਲਜ਼ ਹੋਣ, ਭਾਵੇਂ ਉਹ ਇੰਟਰਨੈਸ਼ਨਲ ਮੀਡੀਆ ਹੋਵੇ, ਉਹਨਾਂ ਨੇ ਬਹੁਤ ਇਸ ਚੀਜ਼ ਨੂੰ
ਬੜੀ ਸੰਜੀਦਗੀ ਦੇ ਨਾਲ ਕਵਰ ਕੀਤਾ ਔਰ ਉਹਨਾਂ ਦੇ ਸੰਘਰਸ਼ ਪੱਲੇ ਵੀ ਪਿਆ। ਹੁਣ ਮਹਾਰਾਸ਼ਟਰ ਸਰਕਾਰ ਜਿਹੜੀ ਆ ਉਹਨੇ ਪਹਿਲੀ ਇਹਨਾਂ ਦੀ ਸਭ ਤੋਂ ਵੱਡੀ ਮੰਗ ਸੀਗੀ ਕਿ ਜਿਹੜੀ ਜੰਗਲੀ ਜ਼ਮੀਨ ਤੇ ਇਹਨਾਂ ਨੂੰ ਖੇਤੀ ਕਰਨ ਦਾ ਹੱਕ ਨਹੀਂ ਸੀਗਾ, ਤਾਂ ਉਹ ਹੁਣ ਹੱਕ ਜਿਹੜਾ ਵਾ ਇਹਨਾਂ ਦੇ ਜਿਹੜੀ ਇਹਨਾਂ ਦੇ ਨਾਂ ਵੀ ਹੈ ਲੋਕਾਂ ਦੇ ਬਹੁਤਿਆਂ ਦੇ, ਤਾਂ ਉਹ ਕਹਿੰਦੇ ਕਿ ਤੁਸੀਂ ਉੱਥੇ ਖੇਤੀ ਕਰ ਸਕਦੇ ਹੋ। ਸੋ ਦੂਜਾ ਇਹ ਹੈ ਕਿ ਹੋਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਮੰਨ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ ਕਈ ਮੰਗਾਂ ਨੂੰ ਮੰਨ ਲਿਆ ਗਿਆ, ਬਾਕੀਆਂ ਤੇ ਹਾਲੇ ਇਹਨਾਂ ਦੀ ਜਿਹੜੀ ਮੈਂ ਕਹਿ ਸਕਦਾ ਮੀਟਿੰਗ ਹੋਣੀ ਹੈ ਜਾਂ ਹਾਲੇ ਉਹਨਾਂ ਸਾਰੀਆਂ ਨਹੀਂ ਮੰਨੀਆਂ ਗਈਆਂ। ਪਰ ਜਿਹੜੀ ਮੇਨ ਮੰਗ ਸੀਗੀ ਇਹਨਾਂ ਦੀ ਇਹ ਕਹਿੰਦੇ ਕਿ ਜੇਕਰ ਤਾਂ ਤੁਸੀਂ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਕਲੋਨੀਆਂ ਬਣਾਉਣ, ਉਹ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਤਾਂ ਉਹ ਤਾਂ ਬਣਾਈ ਜਾਣ, ਪਰ ਅਸੀਂ ਆਪਦੀ ਜਿਹੜੀ ਸਾਡੇ ਖੇਤਾਂ ਦੇ ਨਾਲ ਲੱਗਦੀ ਜੰਗਲੀ ਜ਼ਮੀਨ ਉਹਦੇ 'ਚ ਅਸੀਂ ਇੱਕ ਟਾਹਣੀ ਨਹੀਂ ਲਿਆ ਸਕਦੇ। ਇਹ ਬੜਾ ਇੱਕ ਸ਼ੋਸ਼ਣ ਟਾਈਪ ਸੀਗਾ, ਇੱਕ ਬੜਾ ਐਕਸਪਲੋਟੇਸ਼ਨ ਸੀਗੀ ਕਿ ਇੱਕ ਬੰਦਾ ਆਪਦੇ ਖੇਤ ਦੇ ਵਿੱਚੋਂ ਵੀ ਕੁਛ ਲਿਆ ਨਹੀਂ ਸਕਦਾ ਜਦਕਿ ਉਹਦੇ ਨਾਮ ਆ ਜ਼ਮੀਨ। ਸੋ ਮੇਰਾ ਖਿਆਲ ਹੈ ਕਿ ਇਹਨਾਂ ਦੀ ਜਿੱਤ ਹੋਈ ਆ, ਪਰ ਹਾਲੇ ਫਿਲਹਾਲ ਬਹੁਤ ਲੰਬਾ ਪੈਣਾ, ਇਹਨਾਂ ਨੂੰ ਚੱਲਣਾ ਪੈਣਾ ਵਾ। ਮੰਗਾਂ ਵੀ ਤਾਂ ਮੰਨੀਆਂ ਗਈਆਂ ਕਿਉਂਕਿ ਸ਼ਿਵ ਸੈਨਾ ਜਿਹੜੀ ਕਿ ਭਾਜਪਾ ਦੇ ਉੱਥੇ ਭਾਈਵਾਲ ਆ, ਉਹਨਾਂ ਦਾ ਦਬਾਅ ਵੀ ਬਹੁਤ ਸੀਗਾ। ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਆਪਦੀ ਹਮਾਇਤ ਦਿੱਤੀ ਸੀਗੀ। 180 ਕਿਲੋਮੀਟਰ ਇਹ ਲੋਕ ਚੱਲ ਕੇ ਆਏ ਸੀਗੇ ਤੇ ਹੁਣ ਇਹਨਾਂ ਦੇ ਵਿੱਚੋਂ ਨੰਗੇ ਪੈਰੀ ਕੁਛ ਆਏ ਸੀ, ਕੁਛ ਔਰਤਾਂ ਸੀ, ਕੁਛ ਬਜ਼ੁਰਗ ਸੀਗੇ। ਤਾਂ ਹੁਣ ਦੱਸਦੇ ਕਿ ਇਹਨਾਂ ਦੀ ਜਿਹੜੀ ਇਹ ਮੰਗ ਮੰਨੀ ਗਈ ਹੈ ਤੇ ਇਹਨੂੰ ਇੱਕ ਬਹੁਤ ਵੱਡੀ ਜਿੱਤ ਦੱਸਿਆ ਜਿਹੜੇ ਸੰਘਰਸ਼ ਕਰ ਰਹੇ ਸੀਗੇ ਜਾਂ ਲੋਕ ਜਾਂ ਇਹਨਾਂ ਦੀ ਅਗਵਾਈ ਕਰ ਰਹੇ ਸੀ ਲੋਕ। ਤਾਂ ਹੁਣ ਦੱਸਦੇ ਕਿ ਜਿਹੜੀਆਂ ਅਗਲੀਆਂ ਗੱਲਾਂ ਨੇ ਜਾਂ ਹੋਰ ਮੰਗਾਂ ਨੇ, ਜਿਵੇਂ ਮਤਲਬ ਇਹਨਾਂ ਦੀ ਫਸਲਾਂ ਦੇ ਮੁੱਲ ਦੀ ਗੱਲ ਹੈ ਜਾਂ ਹੋਰ ਹੈ, ਤਾਂ ਉਹਨਾਂ ਦੇ ਬਾਰੇ ਜਿਹੜੀਆਂ ਫੜਨਵੀਸ ਦੀ ਸਰਕਾਰ ਆ ਉਹ ਨੈਕਸਟ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕਰੂਗੀ। ਪਰ ਅਸਲ ਦੇ ਵਿੱਚ ਮੈਂ ਸਮਝਦਾ ਰਾਜ ਜੀ ਕਿ ਜੇਕਰ ਅੰਨਦਾਤੇ ਨੂੰ ਇੰਨਾ ਜ਼ਲੀਲ ਹੋਣਾ ਪਵੇ ਤਾਂ ਬਹੁਤ ਮਾੜੀ ਗੱਲ ਆ ਸਾਡੇ ਸਿਸਟਮ ਵਾਸਤੇ, ਸਾਡੇ ਤੰਤਰ ਵਾਸਤੇ। ਇੱਕ ਪਾਸੇ ਏਅਰਲਾਈਨਸ ਨੇ ਜਿਹੜੀਆਂ ਖੇਤਰੀ ਸੇਵਾਵਾਂ ਦੇ ਰਹੀਆਂ ਨੇ, ਹੁਣ ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚੋਂ ਦਿੱਲੀ ਨੂੰ, ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਵਿੱਚ ਜੇ 50% ਤੋਂ ਘੱਟ ਮੁਸਾਫਰ ਬਹਿੰਦੇ ਆ ਤੇ ਉਹਦਾ ਜਿਹੜਾ ਦੂਜਾ ਮੈਂ ਕਹਿ ਸਕਦਾ ਕਿਰਾਇਆ ਵਾ ਜਾਂ ਜਿਹੜਾ ਉਹਦੀ ਭਰਪਾਈ ਆ ਉਹ ਕੇਂਦਰ ਸਰਕਾਰ ਕਰੂਗੀ, ਪੰਜਾਬ ਸਰਕਾਰ ਕਰੂਗੀ 80% ਤੇ 20% ਦੇ ਨਾਲ। ਜੇਕਰ ਏਅਰਲਾਈਨ ਜ਼ਰੂਰੀ ਆ ਫਿਰ ਕਿਸਾਨ ਨਹੀਂ ਜ਼ਰੂਰੀ ਰਾਜ ਜੀ। ਇਹਦੇ ਕਰਕੇ ਤਾਂ ਆਪਾਂ ਆਪਦੇ ਬ੍ਰੇਕਫਾਸਟ ਲੰਚ ਡਿਨਰ ਕਰਨੇ ਆ ਨਾ। ਸੋ ਮਾੜੀਆਂ ਨੀਤਾਂ ਨੇ, ਘਟੀਆ ਸੋਚ ਦੇ ਮਾਲਕ ਆ ਜਿਹੜੇ ਸਾਨੂੰ ਡਰਾਈਵ ਕਰ ਰਹੇ ਲੋਕ, ਉਹਨਾਂ ਨੂੰ ਇਹ ਜ਼ਰੂਰੀ ਆ, ਉਹਨਾਂ ਨੂੰ ਕੰਪੇਨ ਦੇ ਦੌਰਾਨ ਹੈਲੀਕਾਪਟਰ ਜ਼ਰੂਰੀ ਆ, ਰੋਟੀ ਟਿਕੇ ਨਾ ਟਿਕੇ। ਜੀ 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 ਅਗਲੀ ਪ੍ਰਵੀਨ ਜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਵੱਲੋਂ 668 ਏਕੜ ਜ਼ਮੀਨ ਦਾ ਫੈਸਲਾ ਬਹਾਲ। ਦੇਖੋ ਇਹ ਨਾ ਇੱਕ ਮਸਲਾ ਸੀਗਾ ਜਦੋਂ ਹੁੱਡਾ ਦੀ ਸਰਕਾਰ ਸੀ ਨਾ, ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ, ਉਦੋਂ ਗੁੜਗਾਉਂ ਦੇ ਵਿੱਚ 700 ਏਕੜ ਦੇ ਕਰੀਬ 688 ਏਕੜ ਜ਼ਮੀਨ ਐਕਵਾਇਰ ਕੀਤੀ ਸੀਗੀ ਤੇ ਹੁਣ ਜਿਹੜਾ ਵਾ ਰੱਦ ਕਰਨ ਦਾ ਫੈਸਲਾ ਕੀਤਾ ਸੁਪਰੀਮ ਕੋਰਟ ਨੇ। ਪਹਿਲਾਂ ਇਹਨੂੰ ਨਾ ਹਰਿਆਣਾ ਦੀ ਜਿਹੜੀ ਛੋਟੀ ਅਦਾਲਤ ਸੀਗੀ ਉਹਨੇ ਵੀ ਰੱਦ ਕਰ ਦਿੱਤਾ ਸੀਗਾ। ਹੁਣ ਸੁਪਰੀਮ ਕੋਰਟ ਨੇ ਵੀ ਜਿਹੜਾ ਇਹ ਫੈਸਲਾ ਜਿਹੜਾ ਵਾ ਰੱਦ ਕਰਨ ਦਾ ਵੀ ਮੈਂ ਕਹਿੰਦਾ ਜਾਂ ਫੈਸਲਾ ਸੁਣਾਇਆ ਵਾ ਕਿ ਇਹਨੂੰ ਰੱਦ ਕਰ ਦਿਓ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀਗੀ। ਅਦਾਲਤ ਨੇ ਮੰਨਿਆ ਵਾ ਕਿ ਇਹ ਜਿਹੜਾ ਫੈਸਲਾ ਵਾ ਸਰਕਾਰੀ ਸ਼ਕਤੀ ਤੇ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਕੀਤਾ ਗਿਆ ਸੀਗਾ। 24 ਅਗਸਤ 2007 ਤੇ 29 ਫਰਵਰੀ 2010 ਦੇ ਵਿੱਚ ਸਰਕਾਰ ਵੱਲੋਂ ਲਏ ਗਏ ਫੈਸਲੇ ਨੂੰ ਮੰਦਭਾਵਨਾ ਤਹਿਤ ਲਿਆ ਗਿਆ ਦੱਸਿਆ ਫੈਸਲਾ। ਇਹ ਕਹਿੰਦੇ ਕਿ ਇਹਦੇ ਨਾਲ ਜਨਹਿਤ ਦਾ ਨੁਕਸਾਨ ਹੋਇਆ। ਹੁਣ ਤੁਸੀਂ ਦੇਖੋ ਕਿ ਇੱਕ ਨਾ ਇਲਾਕਾ ਵਾ ਗੁੜਗਾਉਂ ਦੇ ਵਿੱਚ ਜਿਹਨੂੰ ਜਮਾਇਕਾ ਇਲਾਕਾ ਕਹਿੰਦੇ, ਜਮਾਇਕਾ ਮੁਲਕ ਨੀਗਾ, ਜਮਾਇਕਾ ਉਹ ਇਲਾਕਾ ਵਾ ਜਿਹੜਾ ਰਾਬਰਟ ਵਾਡਰਾ ਜਿਹੜਾ ਗਾਂਧੀ ਪਰਿਵਾਰ ਦਾ ਜਵਾਈ ਆ, ਉਹਨੇ DLF ਮਾਮਲਿਆਂ ਦੇ ਵਿੱਚ ਘੁਟਾਲੇ ਕੀਤੇ, ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਕੰਪਨੀਆਂ ਨੂੰ ਦਿੱਤੀਆਂ। ਸੋ ਇੱਕ ਪਾਸੇ ਕਾਂਗਰਸ ਕਹਿੰਦੀ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਜ਼ਮੀਨਾਂ ਐਕਵਾਇਰ ਨਹੀਂ ਕਰਨ ਦਿੰਦੇ, ਇਹ ਜ਼ਮੀਨਾਂ ਨੂੰ ਪੈ ਚੱਲੇ ਆ, ਅਸੀਂ ਲੋਕਾਂ ਦੀਆਂ ਜ਼ਮੀਨਾਂ ਰੋਕਾਂਗੇ। ਹਾਲਾਂਕਿ ਲੈਂਡ ਐਕੁਇਜ਼ੀਸ਼ਨ ਬਿੱਲ ਰੋਕਿਆ ਵੀ ਹੈ ਕਾਂਗਰਸ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਪਰ ਜੇ ਕਾਂਗਰਸ ਦੇ ਹੀ ਮੁੱਖ ਮੰਤਰੀ ਇਸ ਤਰੀਕੇ ਨਾਲ ਕੌਡੀਆਂ ਦੇ ਭਾਅ ਜ਼ਮੀਨ ਲੈ ਕੇ ਤੇ ਉਹਨੂੰ ਨਾ ਵਰਤਣਗੇ ਨਾ ਕਰਨਗੇ, ਕੰਪਨੀਆਂ ਦੇ ਵਿੱਚੋਂ ਵੇਚ ਕੇ ਜਾਂ ਉਹਨੂੰ ਹੋਰ ਤਰੀਕੇ ਨਾਲ ਮੋਟਾ ਕਮਿਸ਼ਨ ਖਾਣਗੇ ਉਸ ਸਰਕਾਰ ਦੇ ਵਿੱਚ ਬੈਠੇ ਬੰਦੇ ਜਾਂ ਰਿਲੇਟਡ ਬੰਦੇ, ਤਾਂ ਇਹ ਵੀ ਤਾਂ ਇੱਕ ਘਪਲਾ ਹੀ ਹੈ ਨਾ। ਸੋ ਮੇਰੇ ਖਿਆਲ ਦੇ ਨਾਲ ਇੱਕ ਬੋਡੀ ਬਣਨੀ ਚਾਹੀਦੀ ਹੈ ਜਿਹੜੀ ਕਿ ਇਹ ਸਿਆਸਤਦਾਨਾਂ ਦੇ ਪਹਿਲੀ ਗੱਲ ਤਾਂ ਪ੍ਰਭਾਵ ਤੋਂ ਬਾਹਰ ਹੋਵੇ। ਦੂਜਾ, ਕੋਈ ਵੀ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਕਿਤੋਂ ਜ਼ਮੀਨ ਐਕਵਾਇਰ ਕਰੇ ਤਾਂ ਉਹਦੀ ਬੋਡੀ ਬਣੇ, ਉਹ ਦੇਖੇ ਕਿ ਕਿੰਨੇ ਸਾਲਾਂ ਦੇ ਵਿੱਚ ਇੱਥੇ ਕੋਈ ਪ੍ਰੋਜੈਕਟ ਲੱਗਿਆ। ਜੇ ਤਾਂ ਨਹੀਂ ਲੱਗਿਆ ਤਾਂ ਠੀਕ ਹੈ, ਜੇ ਤਾਂ ਲੱਗ ਗਿਆ ਤਾਂ ਠੀਕ ਹੈ, ਪਰ ਜੇ ਨਹੀਂ ਲੱਗਿਆ ਤਾਂ ਉਹ ਜ਼ਮੀਨ ਦੀ ਜਿਹੜੀ ਕਿਸਾਨਾਂ ਨੂੰ ਵਾਪਸੀ ਹੋਣੀ ਚਾਹੀਦੀ ਔਰ ਨਾਲ ਕੰਪਨਸੇਟ ਕਰਨਾ ਚਾਹੀਦਾ ਵਾ। ਕਿਉਂਕਿ ਇਹੋ ਜਿਹੀਆਂ ਨੀਤੀਆਂ ਕਰਕੇ ਬਹੁਤੇ ਲੋਕ ਜਿਹੜੇ ਰਾਜ ਜੀ ਉਹ ਬੇਜ਼ਮੀਨੇ ਹੋ ਚੁੱਕੇ ਆ, ਜਿੱਥੇ ਜ਼ਮੀਨਾਂ ਐਕਵਾਇਰ ਤਾਂ ਕਰ ਲੈਣੀਆਂ ਪਰ ਉਹ ਯੂਜ਼ ਨਹੀਂ ਕੀਤੀਆਂ ਗਈਆਂ। ਤੁਹਾਨੂੰ ਮੈਂ ਬਠਿੰਡੇ ਦੇ ਵਿੱਚ ਦੱਸ ਦਿੰਦਾ, ਇੱਥੇ ਸਟੇਡੀਅਮ ਵਾਸਤੇ ਜ਼ਮੀਨ ਪਈ ਹੈ, ਏਮਸ ਵਾਸਤੇ ਇੱਥੇ ਜ਼ਮੀਨ ਪਈ ਹੈ,
ਜਿਹੜੀ ਹਜੇ ਤੱਕ ਯੂਜ਼ ਹੀ ਨਹੀਂ ਕੀਤੀ ਗਈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਪਤਾਨੀ ਗੇੜੇ ਮਗਰੋਂ ਰੇਤ ਦਾ ਭਾਅ ਅਸਮਾਨੀ ਚੜ੍ਹਿਆ। ਹਾਂਜੀ, ਕਪਤਾਨ ਸਾਹਿਬ ਨੇ ਟਵਿੱਟਰ ਤੇ ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ, ਅਖਬਾਰਾਂ 'ਚ ਵੀ ਲੱਗੀਆਂ ਹੋਣੀਆਂ, ਔਰ ਉੱਥੇ ਗੇੜਾ ਲਾਇਆ ਜਦੋਂ ਸਤਲੁਜ ਦਰਿਆ ਦੇ ਕੰਢੇ ਜਲੰਧਰ ਦੇ ਏਰੀਏ ਦੇ ਵਿੱਚ। ਦੱਸਦੇ ਉੱਥੇ ਟਿੱਪਰ ਟੁੱਪਰ ਕਾਫੀ ਬੰਦੇ ਵੀ ਫੜ ਲਏ ਗਏ, ਔਰ ਹੁਣ ਆਲਮ ਇਹ ਹੋ ਗਿਆ ਕਿ ਰੇਤ ਮਿਲ ਨਹੀਂ ਰਹੀ, ਭਾਅ ਦੁੱਗਣੇ ਹੋ ਗਏ ਆ। ਦੁੱਗਣੇ ਭਾਅ ਤੇ ਵੀ ਰੇਤ ਲੈਣ ਦੇ ਲਈ ਸਿਫਾਰਸ਼ਾਂ ਲਾਉਣੀਆਂ ਪੈਂਦੀਆਂ। ਜਿਹੜੇ ਲੋਕ ਬਿਲਡਿੰਗ ਮਟੀਰੀਅਲ ਦਾ ਕੰਮ ਕਰਦੇ ਆ ਉਹਨਾਂ ਦੇ ਮੁਤਾਬਕ ਜਿਹੜੀ ਪੁਲਿਸ ਆ, ਸਿਆਸੀ ਲੋਕ ਆ, ਉਹ ਜਾਂ ਹੋਰ ਮੋਹਤਬਾਰ ਲੋਕ ਆ, ਇਹਨਾਂ ਦੇ ਫੋਨ ਆ ਰਹੇ ਆ। ਇੱਕ ਹਫ਼ਤਾ ਪਹਿਲਾਂ ਭਾਅ ਸੀ 10 ਰੁਪਏ ਫੁੱਟ, ਹੁਣ 20 ਰੁਪਏ ਫੁੱਟ ਤੋਂ ਵੀ ਉੱਤੇ ਰੇਤਾ ਹਾਲੇ ਵੀ ਨਹੀਂ ਮਿਲਦਾ। ਦੇਖੋ ਕਿੱਡਾ ਕੰਮ, ਦੇਖੋ ਤੁਹਾਨੂੰ ਕੰਪੈਰੀਜ਼ਨ ਤੁਸੀਂ ਕਰਕੇ ਦੇਖੋ ਕਿ ਰੇਤ ਕਿਹਦੀ ਹੈ, ਕੁਦਰਤੀ ਖਜ਼ਾਨਾ ਵਾ ਜੀ। ਸਰਕਾਰ ਨੇ ਅਲਾਟ ਕਰਤੀ, ਪਰ ਜਿਹੜੇ ਇਹ ਲੋਕ ਆ ਜਿਨ੍ਹਾਂ ਨੇ ਬੋਲੀਆਂ ਲਈਆਂ ਉਹਨਾਂ ਨੇ ਆਲਰੇਡੀ ਜਿਹੜੀ ਅਲਾਟਮੈਂਟ ਹੋਈ ਸੀ ਉਹਦੇ 1 ਮਹੀਨੇ ਦੇ ਵਿੱਚ ਹੀ ਉਹ ਜਿਹੜੀ ਅਲਾਟਮੈਂਟ ਜਿੰਨੀ ਕਰਨੀ ਸੀ, ਜਿੰਨੀ ਖੁਦਾਈ ਕਰਨੀ ਸੀ ਉਹ ਕਰ ਲਈ ਸੀ। ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਹੁਣ ਤੱਕ ਜਿੰਨੀ ਕੀਤੀ ਹੈ ਕਮਾਈ ਕੀਤੀ ਹੈ, ਕਈ ਗੁਣੇ ਰੇਤ ਵੱਧ ਚੱਕ ਲਈ। ਹਾਂ, ਭਾਸਕਰ ਅਖਬਾਰ ਨੇ ਰਿਪੋਰਟਾਂ ਵੀ ਲਾਈਆਂ ਬਕਾਇਦਾ ਤੌਰ ਤੇ ਕਿ ਇੰਨੀ ਰੇਤ ਅਲਾਟ ਹੋਈ ਸੀ, ਇੰਨੀ ਚੱਕੀ ਵੀ ਗਈ, ਔਰ ਉਦੋਂ ਕਈ ਗੁਣੇ ਜ਼ਿਆਦਾ ਇਹਨਾਂ ਨੇ ਚੱਕ ਵੀ ਲਈ। ਹੁਣ ਕਪਤਾਨ ਸਾਹਿਬ ਨੇ ਗੇੜਾ ਲਾਤਾ। ਗੇੜਾ ਲਾਉਣ ਤੋਂ ਬਾਅਦ ਕੀ ਹੋਇਆ ਕਿ ਉੱਥੇ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਵਿਚਾਰੇ ਗਰੀਬ ਸੀਗੇ, ਮਜ਼ਦੂਰ ਮੇਰੇ ਵਰਗੇ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਉਹਦਾ ਕੀ ਕਸੂਰ ਹੈ? ਟਰੈਕਟਰ ਟਰਾਲੀ ਵਾਲੇ ਦਾ ਕਸੂਰ, ਤਾਂ ਕਿਰਾਏਦਾਰ ਬੰਦਾ ਵਾ। ਜਿਹੜਾ ਟਰੈਕਟਰ ਟਰਾਲੀਆਂ ਨੂੰ ਭਰਦਾ ਵਾ, ਉਹਨਾਂ ਦੀਆਂ ਪਾਰਟੀਆਂ ਕੱਢਦਾ, ਪੈਸਾ ਲੈਂਦਾ, ਉਹ ਬੰਦਾ ਕੌਣ ਆ? ਉਹਨੂੰ ਫੜੋ ਤੁਸੀਂ। ਟਿੱਪਰਾਂ ਨੂੰ ਅੰਦਰ ਕਰ ਲਿਆ, ਟਰੈਕਟਰ ਟਰਾਲੀਆਂ ਨੂੰ। ਇਹ ਇੱਕ ਮੈਂ ਕਹਿ ਸਕਦਾ ਇੱਕ ਫਾਰਮੈਲਿਟੀ ਟਾਈਪ ਕਾਰਵਾਈ ਆ। ਔਰ ਦੇਖੋ ਰੇਤ ਲੋਕਾਂ ਦੀ, ਰੇਤ ਸਰਕਾਰ ਦੀ, ਖਜ਼ਾਨਾ ਕੁਦਰਤੀ, ਔਰ ਭਾਅ ਕਿਹਦਾ ਵਾ? ਮਾਫੀਏ ਦਾ। ਮਤਲਬ ਜੇ ਸਰਕਾਰ ਵੱਲੋਂ ਸਖਤੀ ਹੋਗੀ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਕਰਦੀ, ਰੇਤ ਤੁਹਾਨੂੰ ਮਿਲੂਗੀ। ਇੱਕ ਪਾਸੇ ਨਜਾਇਜ਼ ਮਾਈਨਿੰਗ ਰੋਕਣੀ ਹੈ ਸਰਕਾਰ ਨੇ, ਸਰਕਾਰ ਦਾ ਫਰਜ਼ ਵਾ। ਦੂਜੇ ਪਾਸੇ ਸਰਕਾਰ ਜੇ ਮਾਈਨਿੰਗ ਰੋਕਦੀ ਹੈ ਤੇ ਸਰਕਾਰ ਇਹ ਨਹੀਂ ਸ਼ੋਰ ਕਰ ਸਕਦੀ ਕਿ ਤੁਹਾਨੂੰ ਰੇਤਾ ਉਹੀ ਭਾਅ ਮਿਲੂਗਾ। ਮਤਲਬ ਮਰਜ਼ੀ ਫਿਰ ਮਾਫੀਏ ਦੀ ਚੱਲੂਗੀ। ਜੀ ਜੀ ਜੀ। ਤੇ ਫਿਰ ਫਰਕ ਜਿਹੜਾ ਆ ਉਹ ਕਾਹਦਾ ਪਿਆ ਆ ਜਿਹੜਾ ਇੰਨਾ ਰੌਲਾ ਰੱਪਾ ਪਈ ਜਾਂਦਾ ਹੈ ਜੀ। ਅਗਲੀ ਗੱਲ ਕਰੀਏ, ਜੱਸੀ ਕਤਲਕਾਂਡ, ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਹੁਕਮ। ਦੇਖੋ ਜੀ, ਇਹ ਮਸਲਾ ਇਹ ਹੈ ਕਿ ਜਿਹੜਾ ਜਸਵਿੰਦਰ ਕੌਰ ਜੱਸੀ ਦਾ ਜਿਹੜਾ ਕਤਲ ਦਾ ਮਾਮਲਾ ਨਾ, ਉਸਦੇ ਮਤਲਬ ਸੁਖਵਿੰਦਰ ਸਿੰਘ ਮਿੱਠੂ ਉਹਦਾ ਜਿਹੜਾ ਪਤੀ ਸੀਗਾ ਜੀ, ਉਹਨੂੰ ਕਈ ਸਾਲਾਂ ਤੱਕ ਨਾ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ਤੇ ਝੂਠੇ ਕੇਸਾਂ ਦੇ ਵਿੱਚ ਫਸਾਏ ਜਾਣ ਦੀ ਜਿਹੜੀ ਗੱਲ ਕਹੀ ਜਾਂਦੀ ਸੀ, ਜਾਂ ਫਸਾਇਆ ਗਿਆ ਸੀ, ਜਾਂ ਧਮਕੀਆਂ ਮਿਲਦੀਆਂ ਸੀ, ਉਹਨੂੰ ਹੁਣ ਇਨਸਾਫ ਮਿਲਣ ਦੀ ਆਸ ਵੱਧੀ ਆ। ਜਿਹੜਾ ਜਾਂਚ ਕਮਿਸ਼ਨ ਬਣਾਇਆ ਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਇਸ ਕਮਿਸ਼ਨ ਨੇ ਕਿਹਾ ਕਿ ਜਿਹੜਾ ਮਿੱਠੂ ਦੇ ਖਿਲਾਫ, ਸੁਖਵਿੰਦਰ ਸਿੰਘ ਮਿੱਠੂ ਦੇ ਖਿਲਾਫ ਬਕਾਇਆ FIR ਆ ਉਹ ਰੱਦ ਕੀਤੀਆਂ ਜਾਣ, ਤੇ ਝੂਠੇ ਕੇਸਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਫਸਾਇਆ ਸੀ ਉਹਨੂੰ, ਪੁਲਿਸ ਅਧਿਕਾਰੀਆਂ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਮਹਿਤਾਬ ਸਿੰਘ ਗਿੱਲ, ਜਸਟਿਸ BS ਮਹਿੰਦੀ ਰਤਾਵਾ, ਉਹਨਾਂ ਨੇ ਜਿਹੜੇ ਕਮਿਸ਼ਨ ਦੇ ਜਸਟਿਸ ਆ, ਉਹਨਾਂ ਨੇ ਹੁਕਮਾਂ ਦੇ ਵਿੱਚ ਕਿਹਾ ਕਿ ਕਿਉਂਕਿ ਖੋਸਾਂ ਦਾ ਜਿਹੜਾ ਵਸਨੀਕ ਮਿੱਠੂ ਆ, ਇਹਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਗਿਆ, ਉਸ ਬੰਦੇ ਨੂੰ ਢੁਕਵਾਂ, ਉਹਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ, ਤੇ ਪੁਲਿਸ ਅਧਿਕਾਰੀਆਂ ਤੋਂ ਇਹਦੀ ਵਸੂਲੀ ਹੋਵੇ, ਤੇ ਜਿਹੜੇ ਬੰਦਿਆਂ ਨੇ ਉਹਦੇ ਤੇ ਵਧੀਕੀਆਂ ਕੀਤੀਆਂ, ਉਹਨੂੰ ਪਰੇਸ਼ਾਨ ਕੀਤਾ, ਉਹਨੂੰ ਫਸਾਇਆ ਕੇਸਾਂ ਦੇ ਵਿੱਚ, ਉਹਨਾਂ ਦੇ ਉੱਤੇ 182 ਦੇ ਤਹਿਤ ਕੇਸ ਦਰਜ ਕੀਤਾ ਜਾਵੇ। ਸੋ ਨਾਲ ਹੀ ਇਹ ਹੈ ਕਿ ਜੱਸੀ ਦੇ ਜਿਹੜੇ ਮਾਮੇ ਨੇ ਜਾਂ ਮਲਕੀਤ ਕੌਰ ਉਹਨਾਂ ਦੀ ਮਾਤਾ ਵਾ, ਉਹ ਹਾਲੇ ਕੈਨੇਡਾ ਦੇ ਵਿੱਚ ਨੇ, ਉਹਨਾਂ ਨੂੰ ਲਿਆਉਣਾ ਹਜੇ ਬਾਕੀ ਆ। ਪਰ ਦੇਖੋ ਇੱਕ ਪਾਸੇ ਇੱਕ ਕੇਸ ਚੱਲਦਾ ਵਾ, ਉਸ ਕੇਸ ਦੇ ਵਿੱਚ ਜਿਹੜੀ ਵਿਕਟਮ ਧਿਰ ਆ ਉਹਨੂੰ ਪਰੇਸ਼ਾਨ ਕੀਤਾ ਜਾਂਦਾ। ਵਿਕਟਮ ਧਿਰ, ਮੈਂ ਇਹ ਗੱਲ ਕਹਿ ਰਿਹਾ, ਜਿਹੜੇ ਸੁਖਵਿੰਦਰ ਸਿੰਘ ਮਿੱਠੂ, ਉਹਨੂੰ ਮੈਂ ਵਿਕਟਮ ਧਿਰ ਵਾਂਗੂ ਕਹਿ ਰਿਹਾ, ਕਿਉਂਕਿ ਹੁਣ ਕਮਿਸ਼ਨ ਨੇ ਵੀ ਇਹ ਗੱਲ ਮੰਨੀ ਆ ਕਿ ਉਹਦੇ ਤੇ ਵਧੀਕੀਆਂ ਹੋਈਆਂ। ਸੋ ਦੁੱਖ ਦੀ ਗੱਲ ਇਹ ਆ ਕਿ ਇੱਕ ਬੰਦੇ ਤੇ ਐਲੀਗੇਸ਼ਨ ਲੱਗ ਗਿਆ, ਚਲੋ ਠੀਕ ਹੈ, ਮੇਰੇ ਤੇ ਲੱਗ ਗਏ, ਜਿਹਨੇ ਵੀ ਮਰਜ਼ੀ ਵੀ ਲਾਤਾ, ਪਰ ਕੀ ਪੁਲਿਸ ਪ੍ਰਸ਼ਾਸਨ ਦਾ ਕੰਮ ਉਹਦੀ ਜਾਂਚ ਕਰਨ ਦਾ ਵਾ, ਜਾਂ ਉਹਦੀ ਤਹਿ ਤੱਕ ਜਾਣ ਦਾ, ਕਿ ਉਸੇ ਬੰਦੇ ਨੂੰ ਹੀ ਜਿਹਦੇ ਤੇ ਐਲੀਗੇਸ਼ਨ ਲੱਗਿਆ ਜਾਂ ਜਿਹੜੇ ਬੰਦੇ ਤੇ ਜਾਂਚ ਕਰਨੀ ਚਾਹੀਦੀ ਹੈ ਉਹਦੇ ਤੇ ਹੋਰ ਕੇਸ ਦਰਜ ਕੀਤੇ ਜਾਣ। ਹਜ਼ਾਰਾਂ ਇਹਦੀਆਂ ਮਿਸਾਲਾਂ ਨੇ, ਜਿਨ੍ਹਾਂ ਮਿਸਾਲਾਂ ਦੇ ਵਿੱਚ ਮਹਿਜ਼ ਪੁਲਿਸ ਪ੍ਰਸ਼ਾਸਨ ਦੀਆਂ ਕੁਤਾਹੀਆਂ ਕਰਕੇ ਜਿਹੜੇ ਕੇਸ ਆ ਉਹ ਜਾਂ ਤਾਂ ਮੁੱਢ ਦੇ ਵਿੱਚ ਹੀ ਦਮ ਤੋੜ ਗਏ, ਜਾਂ ਫਿਰ ਲੋਕਾਂ ਨੂੰ ਸਾਲਾਂ ਬੱਧੀ ਭਟਕਣ ਦੇ ਬਾਵਜੂਦ ਇਨਸਾਫ ਦੀਆਂ ਕੋਰਟਾਂ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ, ਕਿਉਂਕਿ ਸ਼ੁਰੂਆਤੀ ਜਾਂਚ ਦੇ ਵਿੱਚ ਹੀ ਜਿਹੜੀ ਕਾਰਵਾਈ ਆ ਪੁਲਿਸ ਨੇ ਡਗਮਗਾ ਦਿੱਤੀ ਜਾਂ ਇੱਕ ਤਰਫਾ ਕਰਤੀ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਕਾਰਤੀ ਨੂੰ ਨਿਆਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਭੇਜਿਆ ਗਿਆ। ਦੇਖੋ, INX ਮੀਡੀਆ ਕੇਸ ਮਾਮਲੇ ਦੇ ਵਿੱਚ ਇਹਨੂੰ
24 ਮਾਰਚ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਦਿੱਲੀ ਦੀ ਅਦਾਲਤ ਨੇ, ਔਰ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ। ਔਰ ਅਦਾਲਤ ਇਹ ਗੱਲ ਕਹਿੰਦੇ ਕਿ ਛੇਤੀ ਸੁਣਵਾਈ ਦਾ ਨਹੀਂ ਹੋ ਸਕਦਾ, ਉਹਨੇ ਜਿਹੜਾ ਆਦੇਸ਼ ਸੀਗਾ ਉਹ ਖਾਰਜ ਕਰ ਦਿੱਤਾ। ਔਰ ਨਾਲ ਹੀ ਇਹ ਕਿ ਅਲੱਗ ਕੋਠੜੀ ਤੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਰਜ਼ੀ ਤੇ ਕਿਹਾ ਕਿ ਜੇਲ੍ਹ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਊਗੀ। ਇਹ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਅਦਾਲਤ ਨੇ ਖਾਰਜ ਕਰ ਦਿੱਤੀਆਂ ਸੀਗੀਆਂ ਮੰਗਾਂ ਜੀ। ਸੋ ਪੀ ਚਿਦੰਬਰਮ ਵੀ ਅਦਾਲਤ ਦੇ ਵਿੱਚ ਮੌਜੂਦ ਸੀਗੇ ਔਰ ਕਾਫੀ ਹੋਰ ਲੋਕ ਵੀ ਮੌਜੂਦ ਸੀਗੇ। ਦੇਖੋ, ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਵੀ ਬੰਦਾ ਕੋਈ ਘੁਟਾਲਾ ਕਰਦਾ ਤਾਂ ਉਹ ਸਜ਼ਾ ਦਾ ਹੱਕਦਾਰ ਆ, ਉਹ ਤੱਥ ਦਾ ਹੱਕਦਾਰ ਨਹੀਂ ਗਾ, ਕਿਉਂਕਿ ਉਹਦੇ ਤੇ ਪਾਵਰਾਂ ਦੀ ਮਿਸਯੂਜ਼ ਜਾਂ ਆਈਐਨਐਕਸ ਮੀਡੀਆ ਮਾਮਲੇ ਦੇ ਵਿੱਚ ਰਿਸ਼ਵਤ ਲੈਣ ਦੇ ਕਰੋੜਾਂ ਰੁਪਏ ਟ੍ਰਾਂਸਫਰ ਹੋਣ ਦੀਆਂ ਗੱਲਾਂ ਬਾਹਰ ਆਈਆਂ ਨੇ। ਪਰ ਦੂਜੇ ਪਾਸੇ ਜੇ ਕਾਰਤੀ ਚਿਦੰਬਰਮ ਤੇ ਕਾਰਵਾਈ ਹੋ ਸਕਦੀ ਹੈ, ਫਿਰ ਮੇਰਾ ਖਿਆਲ ਹੈ ਕਿ ਜੈ ਸ਼ਾਹ ਤੋਂ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਉਹਦੀ ਕੰਪਨੀ ਦਾ ਟਰਨਓਵਰ 16,000 ਕਰੋੜ ਰੁਪਇਆ 16,000 ਗੁਣਾ ਵੱਧ ਗਿਆ ਸੀਗਾ ਜੀ। ਬਿਲਕੁਲ, ਉਧਰ ਨੂੰ ਤਾਂ ਕਹਿੰਦੇ ਆ ਹੋ ਹੀ ਹੱਥ ਹੀ ਨਹੀਂ ਜਿਹੜਾ ਕੋਈ ਕਰ ਸਕਦਾ, ਜਿਹੜਾ ਕਰਦਾ ਆ ਉਹਨਾਂ ਦੀਆਂ ਵੈਬਸਾਈਟਾਂ ਵੀ ਬੰਦ ਕਰਾਉਣ ਤੱਕ ਗੱਲ ਜਾਂਦੀ ਆ। ਅਗਲੀ ਗੱਲ ਪ੍ਰਵੀਨ ਜੀ ਕਰਦੇ ਆ ਵੀ ਨਵਾਂ ਪੁਲਿਸ ਮੁਖੀ ਬਣਨ ਲਈ ਅਫਸਰਾਂ ਦੇ ਵਿੱਚ ਹੋੜ ਸ਼ੁਰੂ। ਦੇਖੋ ਜੀ, ਜਿਹੜੇ ਸਾਡੇ ਸੁਰੇਸ਼ ਅਰੋੜਾ ਨੇ ਨਾ 1982 ਦੇ ਦੇ ਪੁਲਿਸ ਅਧਿਕਾਰੀ, ਉਹਨਾਂ ਦਾ ਜਿਹੜਾ ਸੇਵਾ ਕਾਲ ਆ ਉਹ ਇਸੇ ਵਰੇ ਸਤੰਬਰ ਮਹੀਨੇ ਦੇ ਵਿੱਚ ਖਤਮ ਹੋ ਰਿਹਾ। ਸੋ ਇਸ ਕਰਕੇ ਹੁਣ ਪੰਜਾਬ ਕਾਡਰ ਦੇ ਨਾਲ ਸੰਬੰਧਿਤ 1985, 86 ਤੇ 87 ਬੈਚ ਦੇ IPS ਅਧਿਕਾਰੀ ਜਿਹੜੇ ਉਹਨਾਂ ਵੱਲੋਂ ਜੋੜ ਤੋੜ ਦੀ ਰਣਨੀਤੀ ਅਪਣਾਈ ਜਾ ਰਹੀ ਆ। ਹਾਲਾਂਕਿ ਕਈ ਹੋਰ 84 ਬੈਚ ਦੇ ਇੱਕ ਪੁਲਿਸ ਅਧਿਕਾਰੀ ਸਮੰਤ ਗੋਇਲ, ਉਹਨਾਂ ਦਾ ਨਾਮ ਵੀ ਇਹਦੇ ਉਹਦੇ ਦੀ ਚਰਚਾ ਦੇ ਵਿੱਚ ਆ, ਪਰ ਦੱਸਦੇ ਆ ਕਿ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਦੇ ਵਿੱਚ ਮੈਂ ਕਹਿ ਸਕਦਾ ਵਾਂ ਹਰਦੀਪ ਢਿੱਲੋਂ ਨੇ, ਦਿਨਕਰ ਗੁਪਤਾ ਨੇ, ਉਹਨਾਂ ਦੀਆਂ ਵੀ ਮੁਹੰਮਦ ਮੁਸਤਫਾ ਨੇ, ਇਹਨਾਂ ਦੇ ਵੱਲੋਂ ਵੀ ਜਿਹੜੀ ਜੋੜ ਤੋੜ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਕੋਈ ਬੰਦਾ ਅਜੀਤ ਡੋਵਾਲ ਦਾ ਨੇੜਲਾ, ਕੋਈ ਬੰਦਾ ਕੈਪਟਨ ਅਮਰਿੰਦਰ ਸਿੰਘ ਦਾ ਨੇੜਲਾ, ਕੋਈ ਹੋਰ ਮਤਲਬ ਜਿਹੜੇ ਇਹਨਾਂ ਦੇ ਨਾਲ ਕੈਪਟਨ ਸਾਹਿਬ ਦੇ ਨਾਲ ਅਧਿਕਾਰੀ ਤੈਨਾਤ ਰਹਿੰਦੇ ਆ ਉਹਨਾਂ ਦੇ ਨੇੜਲੇ ਆ। ਪਰ ਅਸਲ ਦੇ ਵਿੱਚ ਮੈਂ ਸਮਝਦਾ ਵਾਂ ਕਿ ਸੁਰੇਸ਼ ਅਰੋੜਾ ਦੀ ਥਾਂ ਤੇ ਪਹਿਲਾਂ ਸਮੇਤ ਸੈਣੀ ਸੀਗੇ, ਸੁਰੇਸ਼ ਅਰੋੜਾ ਅੱਗੇ ਹੋਰ ਵੀ ਕੋਈ ਕਿਸੇ ਨੇ ਆ ਜਾਣਾ। ਪਰ ਅਸਲ ਦੇ ਵਿੱਚ ਮਸਲਾ ਇਹ ਹੈ ਕਿ ਇਹ ਤਾਂ ਭਾਵੇਂ ਨਿੱਜੀ ਤੌਰ ਤੇ ਜ਼ੋਰ ਅਜ਼ਮਾਈ ਕਰ ਰਹੇ ਆ ਕਿ ਮੈਂ ਬਣਾ ਮੁਖੀ, ਮੈਂ ਬਣਾ, ਪਰ ਇਸ ਵੇਲੇ ਪੰਜਾਬ ਪੁਲਿਸ ਆ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਗੱਲ ਇਹ ਵੀ ਆ ਰਹੀ ਹੈ ਕਿ ਪੰਜਾਬ ਪੁਲਿਸ ਖੁਦ ਧੜੇਬੰਦੀ ਦਾ ਸ਼ਿਕਾਰ ਹੈ। ਤੇ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਤਾਂ ਵਰਤਾਈ ਸੀ ਧੜੇਬੰਦੀ ਤੇ ਕਿ ਧੜੇਬੰਦੀ ਨਹੀਂ ਹੋਣੀ ਚਾਹੀਦੀ, ਮਤਲਬ ਅਫਸਰਾਂ ਨੂੰ ਤਾਲਮੇਲ ਰੱਖਣਾ ਚਾਹੀਦਾ, ਪਰ ਖਹਿਬਾਜ਼ੀ ਨੂੰ ਖਤਮ ਨਹੀਂ ਕਰ ਸਕੇ ਕੈਪਟਨ ਸਾਹਿਬ ਜੀ। ਸੋ ਇੱਕ ਹੋਰ ਵੀ ਗੱਲ ਆ ਕਿ ਸਾਡਾ ਜਿਹੜਾ ਸੂਬਾ ਵਾ ਉਹ ਸਰਹੱਦੀ ਆ, ਤੇ ਇਸ ਕਰਕੇ ਜੇ ਸਾਡੇ ਸਿਕਿਉਰਿਟੀ ਫੋਰਸਿਸ ਦੇ ਵਿੱਚ ਤਾਲਮੇਲ ਹੈ ਨਹੀਂ ਗਾ ਤੇ ਇਹ ਵੀ ਇੱਕ ਬੜੀ ਗੰਭੀਰ ਜਿਹੀ ਗੱਲ ਲੱਗਦੀ ਹੈ, ਮਤਲਬ ਸੰਜੀਦਗੀ ਦੇ ਨਾਲ ਲਿਆ ਜਾਣਾ ਚਾਹੀਦਾ ਵਾ। ਸੋ ਮੇਰੇ ਖਿਆਲ ਦੇ ਨਾਲ ਭਾਵੇਂ ਜੋ ਮਰਜ਼ੀ ਆਵੇ ਬੰਦਾ, ਭਾਵੇਂ ਢਿੱਲੋਂ ਸਾਹਿਬ ਆਉਣ, ਭਾਵੇਂ ਮੁਹੰਮਦ ਮੁਸਤਫਾ ਹੋਣ, ਭਾਵੇਂ ਦਿਨਕਰ ਸਾਹਿਬ ਹੋਣ, ਜੋ ਵੀ ਆਵੇ, ਪਰ ਵਿਵਾਦਤ ਕਾਰਜਕਾਲ ਨਾ ਹੋਵੇ। ਪੁਲਿਸ ਪ੍ਰਸ਼ਾਸਨ ਨੂੰ ਇਸ ਵੇਲੇ ਇੱਕ ਸਪੈਸ਼ਲ ਟ੍ਰੀਟਮੈਂਟ ਦੀ ਲੋੜ ਆ ਪੁਲਿਸ ਦੀ ਕਾਰਗੁਜ਼ਾਰੀ ਨੂੰ। ਸੋ ਉਹ ਜ਼ਰੂਰ ਸ਼ੁੱਧ ਹੋਣੀ ਚਾਹੀਦੀ ਆ, ਕਿਉਂਕਿ ਨਵੇਂ ਮੁੰਡੇ ਆਏ ਨੇ, ਪੜ੍ਹੇ ਲਿਖੇ ਲੋਕ ਆਏ ਨੇ, ਇਹਦੇ ਨਾਲ ਥੋੜਾ ਫਰਕ ਤਾਂ ਜ਼ਰੂਰ ਪਿਆ। ਪਰ ਮੇਰਾ ਖਿਆਲ ਹੈ ਕਿ ਜਿੰਨੀਆਂ ਚੀਜ਼ਾਂ, ਜਿੰਨੇ ਐਲੀਗੇਸ਼ਨ ਲੀਡਰਾਂ ਤੇ ਲੱਗਦੇ ਆ, ਉਹਨੇ ਅੱਜ ਕੱਲ੍ਹ ਪੰਜਾਬ ਪੁਲਿਸ ਤੇ ਲੱਗ ਰਹੇ ਆ। ਸਿਰਫ ਲੀਡ ਸਿਆਸਤਦਾਨ ਤੇ ਅਫਸਰ ਦੇ ਵਿੱਚ ਬੜਾ ਫਰਕ ਹੁੰਦਾ ਵਾ। ਅਫਸਰ ਜੋ ਮਰਜ਼ੀ ਹੋਵੇ, ਅਫਸਰ ਲੋਕਾਂ ਦਾ ਨੌਕਰਸ਼ਾਹ ਮੰਨਿਆ ਜਾਂਦਾ ਹਮੇਸ਼ਾ ਹੀ। ਸੋ ਇਸ ਨੌਕਰਸ਼ਾਹੀ ਨੂੰ, ਲੋਕਾਂ ਵਾਸਤੇ ਸੇਵਾ ਨੂੰ ਕਿਵੇਂ, ਇਸ ਭਾਵਨਾ ਨੂੰ ਕਿਵੇਂ ਇਹਨਾਂ ਦੇ ਵਿੱਚ ਪਾਇਆ ਜਾਵੇ, ਕਿਵੇਂ ਇਹ ਜਿਹੜੀਆਂ ਕਾਰਗੁਜ਼ਾਰੀਆਂ ਨੇ ਇਹਨਾਂ ਨੂੰ ਦਰੁਸਤ ਕੀਤੀਆਂ ਜਾਣ, ਇਹਨਾਂ ਚੀਜ਼ਾਂ ਦੇ ਮੇਰਾ ਖਿਆਲ ਹੈ ਕਿ ਹੋਰ ਵੀ ਧਿਆਨ ਦੇਣ ਦੀ ਲੋੜ ਆ ਜੀ। ਤੇ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।